ਹਾਂ ਮਾਲੂਮ ਤਾਂ ਉਹ ਹੁੰਦਾ ਪਿਆ। बिस्मिल्लाह बिस्मिल्लाह आ गए हो? हाँ आ गया। ते किधर गया साजिद ते प्रेमी? ਉਹ ਦੋਵੇਂ ਨਾ ਸ਼ਹਿਰ ਗਏ ਹੋਏ ਨੇ। ते निक्का? ਉਹ ਨਿਕਲਾ ਜਿਹੜਾ ਉਹ ਖੇਡਣ ਵਾਸਤੇ ਨਿਕਲਿਆ ਹੋਇਆ, ਕੋਈ ਵੀ ਨਹੀਂ ਘਰ। ਲੈ ਹੁਣ ਖਲੋਤੇ ਹੀ ਰਹਿਣਾ ਕਿ ਬਾਣਾ ਵੀ ਹੈ? ਬਾਣ ਵਾਸਤੇ ਹੀ ਆਇਆ ਹੁਣ, ਤੂੰ ਬਈ ਸੇ ਤਾਂ ਬਸ ਆ। ਤੇ ਉਹਰਾ ਟੋੜ ਮੋੜ ਸਤ ਬਿਸਮਿल्लाह ਜੀ ਆਇਆ ਨੂੰ ਆ ਬੋ। ਰਿਮਸ਼ਾ ਵਕੀਲ ਨਾਲ ਮੇਰੀ ਗੱਲ ਹੋ ਗਈ ਏ ਤੇ ਆ ਹਫਤਾ ਐਤਵਾਰ ਤੈਨੂੰ ਪਤਾ ਅਦਾਲਤਾਂ ਬੰਦ ਰਹਿੰਦੀਆਂ ਤੇ ਸੋਮਵਾਰ ਵਾਲੇ ਦਿਨ ਨਾ ਤੂੰ ਕਿਵੇਂ ਨਾ ਕਿਵੇਂ ਘਰੋਂ ਨਿਕਲ ਕੇ ਉਸ ਮੋੜ 'ਚ ਆ ਜਾਵਣਾ। ਉੱਥੇ ਕੋਈ ਮੈਂ ਮੋਟਰਸਾਈਕਲ ਲੈ ਕੇ ਆ ਜਾਸਾਂ ਤੇ ਅਗਾਂ ਅਦਾਲਤਾਂ ਜਿਸਾਂ ਤੇ ਬਾਕੀ ਸਾਰੀ ਗੱਲ ਜਿਹੜੀ ਹੈ ਤੈਨੂੰ ਉਹ ਵਕੀਲ ਸਾਹਿਬ ਆਪ ਸਮਝਾ ਲੈ ਸੀ। ਮੋੜ ਵੀ ਕਾਇ ਦੱਸ ਤੇ ਸਹੀ ਨਾ, ਮੈਨੂੰ ਪਤਾ ਹੋਵੇ। ਜ਼ਹਿਰ ਉੱਥੇ ਵਕੀਲ ਵੀ ਮੇਰੇ ਕੋਲ ਪੁੱਛਣਾ ਹੈ, ਜੱਜ ਵੀ ਮੇਰੇ ਕੋਲ ਪੁੱਛਣਾ ਹੈ, ਮੋੜ ਮੈਂ ਆਖਣਾ ਕੀ ਹੈ ਉਹਨਾਂ ਨੂੰ? ਉਹ ਤਾਂ ਮੁੜ ਮੈਨੂੰ ਦੱਸਿਆ ਨਾ। ਹੋਰ ਅਜਿਹੀਆਂ ਕਈਆਂ ਗੱਲਾਂ ਆਉਣੀਆਂ ਰਿਮਸ਼ਾ। ਜੱਜ ਸਾਹਿਬ ਤੇ ਤੂੰ ਇਹ ਪੁੱਛ ਸਕਦੇ ਨੂੰ ਭਾਈ ਤੂੰ ਕਿਉਂ ਮਤਲਬ ਆਪਣੇ ਘਰ ਵਾਲੇ ਤੋਂ ਅਲੱਗ ਹੋਣਾ ਚਾਹਨੀ, ਤਾਂ ਤੂੰ ਇਹ ਦੱਸਣਾ ਹੈ ਕਿ ਮੇਰਾ ਜਿਹੜਾ ਘਰ ਵਾਲਾ ਹੈ ਉਹ ਮੇਰੇ ਨਾਲ ਠੀਕ ਨਹੀਂ ਰਹਿੰਦਾ, ਬੇਵਜ੍ਹਾ ਨਚਾਕੀਆਂ ਬਣਾਈ ਰੱਖਦਾ ਹੈ, ਮਾਰਦਾ ਕੁੱਟਦਾ ਹੈ, ਨਸ਼ਾ ਕਰਦਾ ਹੈ। ਹਾਂ ਇਹ ਵੀ ਗੱਲ ਦੱਸੀ ਜੋ ਪਰਾਈਆਂ ਔਰਤਾਂ ਘਰ ਲੈ ਕੇ ਆਉਂਦਾ ਤੇ ਮੈਂ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ, ਮੈਂ ਤਲਾਕ ਚਾਹਨੀ ਆ ਜਾਂ ਮੇਰੇ ਨਾਲ ਮਹੀਨੇ ਦਾ ਖਰਚਾ ਮੁਕਾਵੇ ਮੈਨੂੰ ਉਹ ਦੇਵੇ। ਹਲਾ ਚਲੋ ਮੋੜ ਠੀਕ ਹੈ, ਅਗਰ ਤੂੰ ਇਤਨਾ ਕਰਕੇ ਮੁੜ ਆ ਗਿਆ ਤੇ ਇਤਨਾ ਬਹੁ ਨਾ ਇੱਥੇ ਐਵੇਂ ਉੱਤੋਂ ਕੋਈ ਆ ਜਾਵੇ ਤੇ ਐਵੇਂ ਅਸੀਂ ਸ਼ੱਕ 'ਚ ਨਾ ਪੈ ਜਾਵੀਏ ਨਾ। ਹਾਂ ਸਹੀ। ਤੇ ਤੂੰ ਹੁਣ ਨਿਕਲਣ ਵਾਲੀ ਕਰ, ਸੋਮਵਾਰ ਨੂੰ ਮੁੜ ਆ ਜਾਵੇਂ ਠੀਕ ਹੈ? ਜਿਵੇਂ ਤੂੰ ਆਖਿਆ ਮੈਂ ਬਿਆਨ ਵੀ ਦੇ ਦਿਸਾਂ, ਮੁੜ ਉਸੇ ਦਿਨ ਹੀ ਮਿਲਣਾ ਮਿਲਾਣਾ ਵੀ ਹੋ ਜਾਸੀ। ਚਲੋ ਠੀਕ ਹਾਂ ਠੀਕ ਹੈ, ਹੁਣ ਤੂੰ ਜਾ। ਚਲ ਠੀਕ ਹੈ, ਅੱਲਾ ਹਾਫਿਜ਼। ਅੱਲਾ ਹਾਫਿਜ਼। सुना भैया आ गया है तो शहर दस्या मैं शहर जाऊँगा, मैं डर ही ते आ गया मूँ ठीक हो गया। जेड़ी गल नस न वेखना चाहते अज एवं समझ पे वेखी भी है तो सुनी भी है। तू शहर गयो मैं इत्थे आ गया मूँ, हट के मैं बाबे ख्याला जेड़े खोले नो उन्हां च लोक के सारा तमाशा वेंदा रहा। जेड़ा तू बिलिप बनाया होया ना दाऊद नालों, दाऊद अगां घर वग गया, मेरी घर दी दे कोल उत्ते बैठा रहा, जो भी उन्होंने आंदा वेंदा रहा या गप्पा मरेंदे रहे। जेड़ा भाईया निक्का उस मैंने सारी गल दसी है। हुण मैनूं तू ये दस भाई उनका की इलाज है ते मेरी घर दी दा भला की इलाज है? चगाड़ा वो आया होना है तो वो तेरी घर दी तो चाह पानी पूछना तो पीवन लग पे उसी तो मैं घर कोई ना मूँ ते बंदे आउंदे रहंदे ते बांधे रहंदे। चगाड़ा इस गल दा शक करन दी ते लोड़ ही काई नहीं। बहरहाल प्रेमी इंजे अज तू अगा तेरा कोई लगदो होवे सज्जण होवे बिरा होवे ओनू मेरा माई तो अपने लै जावना घर हो अपनी सवाणी दे गोडे नाल बावी ठीक है ना। इंदा वास्ते मेरे बूहे ते मेरी सवाणी कोलो कोई बंदा तेरा लगदा लींदा ना वे, नहीं तो मैं काम खराब हो जा गया। तू उंज लानती हो गया है तो तू ऐ चबड़ा मारन लग पिया बिरा ते उस ते शक करन लग पिया अपनी घर दी ते ठीक है कुछ वेखो ये तू गल पे करे ना जिथे वाले कर से तो मुड़ की बनसी। तई तू अपना बेली नहीं ना डकींदा, एडा वड्डा रोला कोई नहीं, मैं उन्हें खुद भी डाक सकदा ठीक है ना। ये हुण चबड़ ना मारी ते ना उन्हें रोकी, मैं जावा ना तू ना बावण दी जा नहीं लभदी। ठीक है सिराना उन्हें गत के देना, द्वार विछा के देनी, 100 खाने उन्हें बनाने, इत्थे बहु ते तू हुण चगड़ा मारन लग पिया। एक गल मुड़ भी ना सोची ते ना ये गल करी। चलो पर एक गल मेरी सुन ला प्रेमी ठीक है, मैं उन्हें रुकेंदा नहीं पर दमे कोई चन भी चढ़ गया मेरा घर ढह जासी, मेरा नुकसान हो सी गया, मैं तेरे बुरे पेश पौसा मैं तेरा या जरी भी कोई करना वड्डा या निक्का। भरजाई हुण वेख ला रिमशा दे काम ਇਹਦਾ ਕੋਈ ਕੰਮ ਆ ਦਾ ਉਹਨੂੰ ਘਰ ਬਾਵਣ ਦਾ। ਚੁੱਪ ਕਰ ਵੇ ਚੁੱਪ ਕਰ, ਕਦਾਂ ਨੂੰ ਕਾਨੂੰਨ ਦੇਣੀ ਵੇਂਦੀ ਤੇ ਮਾਂ ਵੀ ਪਈਆਂ ਕਰੇਂਦੀ ਏ ਜ਼ੁਲਮ ਪਈ ਏ। ਤੂੰ ਆ ਵੀ ਬੋਲੀ ਰੱਖਣਾ ਚੁੱਪ ਕੀਤਾ ਕਰ। ਕਿਵੇਂ ਨਾ ਗੱਲ ਕਰਾਂ ਬਗੈਰਾ ਤੋਂ ਜਾਵਾਂ ਮੈਰਤ ਦਿਲ ਨਹੀਂ ਪਕਾ ਜਾ ਕਰੋ ਸਿਰ ਖੋਲ ਛੱਡਾਂ। ਦੌਰ ਦੌਰ ਮੈਂ ਪਿਆ ਨਹੀਂ ਮੱਠਾ ਬੋਲ, ਤੂੰ ਤਾਂ ਉੱਚਾ ਬੋਲਦਾ ਪਿਆ ਕੋਈ ਸੁਣਨ ਵਾਲਾ ਕੀ ਆਖਸੀ।
ਲੇਕਿਨ ਮੈਂ ਰਿਮਸ਼ਾ ਨਾਲ ਗੱਲ ਕਰਦੀ ਆ, ਉਹ ਸ਼ਾਇਦ ਪ੍ਰੇਮੀ ਨੂੰ ਮਿਲਣ ਆਇਆ ਹੋ ਸੀ। ਰਿਮਸ਼ਾ ਮੈਨੂੰ ਇੱਕ ਗੱਲ ਦੱਸ, ਸਾਡੇ ਪਿੱਛੋਂ ਕੋਈ ਘਰ ਤੇ ਨਹੀਂ ਆਇਆਗਾ? ਸਾਡੇ ਹਾਲ ਨਹੀਂ, ਸਾਡੇ ਹਾਲ ਤਾਂ ਕੋਈ ਵੀ ਨਹੀਂ ਆਇਆ। ਕੋਈ ਆਇਆ ਹੋਵੇ, ਕੋਈ ਪ੍ਰੇਮੀ ਦਾ ਬੇਲੀ ਆਇਆ ਹੋਵੇ, ਕੋਈ ਗੁਆਂਢਣ ਆਈ ਹੋਵੇ। ਨਹੀਂ ਨਹੀਂ, ਕੋਈ ਵੀ ਨਹੀਂ ਆਇਆ। ਮੈਂ ਆਂਦੀ ਜੋ ਪਈ ਆ, ਸਾਡੇ ਹਾਲ ਕੋਈ ਆਮਦਾ ਵੀ ਸਹੀ ਤੇ ਮੈਂ ਭਲਾ ਲੁਕਾਵਣੀ ਆ, ਦੱਸਣੀ ਆ ਨਾ। ਇਸ ਵਿੱਚ ਕੋਈ ਏਡੀ ਗੱਲ ਤਾਂ ਨਹੀਂ ਹੈ, ਕੋਈ ਵੀ ਨਹੀਂ ਆਇਆ। ਰਿਮਸ਼ਾ ਮੈਂ ਤੇ ਫੈਸਲ ਵੇਂਦੇ ਰਹਾ ਆ, ਦੋ ਦੋਸ ਮੋੜ ਚ ਮੋਟਰਸਾਈਕਲ ਖਲਾਰ ਕੇ ਤੇ ਆਇਆ ਤੇ ਹੱਥਾਂ 'ਚ ਹੱਥ ਪਾ ਕੇ ਤੂੰ ਇੱਥੇ ਭਾਇਆ ਵੀ ਏ। ਤੇ ਸਿੱਧੀ ਗੱਲ ਦੱਸ ਛੱਡ, ਉਹ ਕੀ ਕਰਨ ਆਇਆ ਈ? ਜੇ ਮਰਦਾਂ ਨੂੰ ਲੱਗ ਗਿਆ ਪਤਾ ਤੇ ਬੜਾ ਕੰਮ ਖਰਾਬ ਹੋ ਜਾਣਾ ਈ। ਚਲੋ ਮੈਂ ਪਰਦਾ ਤੇ ਪਾ ਲਈ ਸਾਂ ਨਾ ਗੱਲ ਤੇ। ਆ ਹਲਾ ਦਾਉ ਦੀ ਗੱਲ ਕਰਦੀ ਪਈ ਆ। ਉਹ ਤਾਂ ਆਇਆ, ਉਹ ਤਾਂ ਪ੍ਰੇਮੀ ਦਾ ਪੁੱਛਦਾ ਪਿਆ ਤੇ ਪ੍ਰੇਮੀ ਘਰ ਵਧਾ ਹੋਇਆ ਕੋਈ ਨਾ ਮੋੜ ਜ਼ਹਿਰ ਤੇਰਾ ਸਾਈਂ ਹੋਇਆ ਤੇ ਕਿਤਨਾ ਸਖਤ ਮਿਜ਼ਾਜ ਤੈਨੂੰ ਤਾਂ ਮੋੜ ਪਤਾ ਹੈ ਨਾ। ਮੋੜ ਮੈਂ ਉਹਨੂੰ ਬਹਾ ਲਿਆ, ਪਾਣੀ ਵੀ ਪੁੱਛਿਆ, ਚਾਹ ਵੀ ਪੁੱਛੀਏ। ਮੋੜ ਆਸੇ ਉਹ ਆਖਿਆ ਮੈਨੂੰ ਕਿ ਭਾਈ ਅਗਰ ਪ੍ਰੇਮੀ ਵਧਾ ਹੀ ਕੋਈ ਨਹੀਂ ਘਰ, ਮੋੜ ਮੈਂ ਇੱਥੇ ਬਹਿ ਕੇ ਕਰਨਾ ਕੀ ਹੈ। ਮੋੜੋ ਚੁੱਪ ਕਰਕੇ ਵਾਗ ਗਿਆ। ਗੱਲ ਤਾਂ ਬਸ ਇਤਨੀ ਸਾਰੀ ਆ। ਰਿਮਸ਼ਾ ਜੇ ਉਹ ਪ੍ਰੇਮੀ ਨੂੰ ਮਿਲਣ ਆਉਂਦਾ ਜਾਂ ਉਹਦਾ ਪਤਾ ਕਰਨ ਆਉਂਦਾ ਤੇ ਹੱਥਾਂ 'ਚ ਹੱਥ ਪਾ ਕੇ ਨਾ ਟੁਰੇ ਆ, ਠੀਕ ਹੈ ਨਾ? ਉਹ ਵਾਪਸ ਚਲ ਜਾਵੇ ਤੇ ਚੰਗੀ ਗੱਲ ਹੈ। ਸਿੱਧੀ ਗੱਲ ਦੱਸ ਛੱਡ ਮੈਨੂੰ। ਹਲਾ ਠੀਕ ਹੈ, ਮੈਂ ਦੱਸੇਨੀ ਆ ਤੈਨੂੰ ਪੂਰੀ ਗੱਲ, ਲੇਕਿਨ ਮੇਰੇ ਨਾਲ ਵਾਦਾ ਕਰ, ਇਹ ਗੱਲ ਨਾ ਤੇਰੇ ਤੋਂ ਅੱਗੇ ਨਾ ਜਾਵੇ। ਤੂੰ ਖੋਲ ਕੇ ਗੱਲ ਦੱਸ ਮੈਨੂੰ, ਪਰੇਸ਼ਾਨ ਨਾ ਹੋ। ਅਗਰ ਗੱਲ ਨਹੀਂ ਜਾਂਦੀ ਕਿਸੇ ਕੋਲ, ਠੀਕ ਹੈ ਨਾ? ਹਲਾ ਠੀਕ ਹੈ, ਅਗਰ ਤੂੰ ਸਾਰੀਆਂ ਪੁੱਛੂ ਹੀ ਹੈ ਨਾ ਮੇਰੇ ਕੋਲੋਂ ਤੇ ਅੱਜ ਮੈਂ ਖੋਲ ਕੇ ਦੱਸੇਨੀ ਆ। ਉਹ ਅਸਲ ਵਿੱਚ ਨਾ ਤੇਰੇ ਮਗਰ ਆਇਆ ਹੋਇਆ, ਤੇਰਾ ਪੁੱਛਦਾ ਪਿਆ ਕਿ ਫਰਜ਼ਾਨਾ ਕਿਦੇ ਹੈ। ਮੁੜ ਤੂੰ ਘਰ ਵਧੀ ਕੋਈ ਨਾ ਹੈ। ਉਹਨੂੰ ਮੈਂ ਆਖਿਆ ਵੀ ਤੂੰ ਬਹੁ ਤੇ ਮੈਂ ਫਰਜ਼ਾਨਾ ਨੂੰ ਸੱਦ ਕੇ ਲੈ ਆਉਣੀ ਆ। ਉਸ ਆ ਕੇ ਤੂੰ ਰਾਣ ਦੇ ਪਤਾ ਨਹੀਂ ਕਿਦੇ ਆਉਣੀ ਹੈ ਤੇ ਕਿਸੇ ਲੈ ਆਉਣਾ ਉਸ। ਤੇ ਮੁੜ ਮੈਂ ਬਹਿ ਗਈ। ਤੇਰੇ ਕੋਲ ਮੈਂ ਇਹ ਪੁੱਛਣਾ ਵੀ ਇਸ ਉਮਰ 'ਚ ਆ ਕੇ ਤੂੰ ਇਹ ਕੀ ਖੱਚਾ ਮਰਿੰਦੀ ਵਧੀ ਹੈ? ਤੇਰਾ ਤੇ ਉਹਦਾ ਤਾਲੁਕ ਕੀ ਹੈ? ਜੇ ਅਗਰ ਇਸ ਘਰ 'ਚ ਤਮਾਸ਼ਾ ਲੱਗਣਾ ਹੈ ਨਾ ਤਾਂ ਠੀਕ ਹੈ। ਮੁੜ ਤੂੰ ਮੇਰੇ ਤੇ ਇਲਜ਼ਾਮ ਲਾਵੀਂ ਤੇ ਮੁੜ ਮੈਂ ਤੇਰੇ ਤੇ ਇਲਜ਼ਾਮ ਲਈਸਾਂ। ਅੱਛਾ ਗੱਲ ਇਹ ਹੈ ਵੀ ਇਹ ਪਿਆਂਦਾ ਮੈਂ ਅੱਖੀ ਨਾਲ ਵੇਖਿਆ ਹੈ। ਚਲੋ ਮੈਂ ਮੰਨ ਲੈਣਾ ਤੁਸੀਂ ਦੋਵੇਂ ਭਰਾ ਪੇ ਖਪਦੇ ਹੋ। ਇਹ ਸੱਚ ਹੋਇਆ ਨਾ ਤੇ ਜਿਵੇਂ ਆਖਿਓ ਮੈਂ ਉਵੇਂ ਕਰੇ ਸਾਂ। ਜੇ ਅਗਰ ਹੋਇਆ ਝੂਠ ਤੇ ਮੁੜ ਤੁਹਾਡਾ ਭਲਾ ਕੀ ਇਲਾਜ? ਤੈਨੂੰ ਭਲਾ ਮੈਂ ਇੱਥੇ ਜੇ ਯਕੀਨ ਕੋ ਨਹੀਂ ਆਉਂਦਾ ਪਿਆ। ਮੈਂ ਤੇ ਬਾਬੇ ਰਲ ਕੇ ਵੇਖਿਆ। ਅੱਛਾ ਤੁਸੀਂ ਟੁਰੋ ਮੇਰੇ ਨਾਲ ਭਰ ਜਾਈਏ। ਉਸ ਵੇਖਿਆ ਤੁਹਾਡੇ ਮੂੰਹ ਅੰਦਰੋਂ ਗੱਲ ਕਰੈਨਾ। फरजाना और इमशा अपनी पाइयां करई बदियां। ਰਿਮਸ਼ਾ ਨੇ ਵਰਜਾਈ ਸੱਦੀ ਲਿਆ। ਹੁਣ ਤਾਂ ਇਹ ਇੱਥੇ ਬੈਠੀ ਰਹੀ ਏ। ਇਧਰ ਨਿਕਲੀ ਤੇ ਮੈਂ ਆਖਿਆ ਕਮਰੇ 'ਚ ਗਈ ਹੋਣੀ ਏ ਤੇ ਕਮਰੇ 'ਚ ਮੈਂ ਗਈ ਤਾਂ ਉੱਥੇ ਹੈ ਕੋਈ ਨਹੀਂ, ਪਤਾ ਨਹੀਂ ਕਿਹੜੇ ਲਾਮੇ ਨਿਕਲ ਗਈ ਏ। ਉਥੋਂ ਵੱਡੀਆਂ ਲੋ ਚੋਂ ਪਤਾ ਕਰ ਵਾੜ ਗਵਾੜ ਗਈ ਹੋਣੀ ਹੈ ਕਿਤੇ। ਜਿਨ੍ਹਾਂ ਦੋਨਾਂ ਘਰਾਂ ਚਮਦੀ ਜਾਂਦੀ ਆਈ ਨਾ ਉਹਨਾਂ ਨੂੰ ਮੈਂ ਪਤਾ ਕਰ ਆਈਆਂ, ਉਹਦੇ ਵੀ ਕਾਇ ਨਹੀਂ। ਮੈਨੂੰ ਤਾਂ ਡਰ ਪਿਆ ਲੱਗਦਾ ਹੈ। ਵਰਜਾਈ ਤੈਨੂੰ ਕਿਹੜੀ ਸ਼ੈ ਦਾ ਡਰ ਲੱਗਦਾ ਪਿਆ ਹੈ? ਘਰ ਸੋਨਾ ਮੇਰਾ ਭਰਾ, ਤੂੰ ਦੇਰ ਵੀ ਹੈ ਤੇ ਭਰਾ ਵੀ ਹੈ। ਤੇਰੀ ਜਿਹੜੀ ਔਰਤ ਹੈ ਉਹੀ ਗਲਤ, ਠੀਕ ਹੈ ਨਾ? ਜਿਹੜਾ ਮੇਰਾ ਘਰ ਵਾਲਾ ਇਹਦਾ ਬੇਲੀ ਨਹੀਂ ਦਾਊਦ, ਉਸ ਦੇ ਨਾਲ ਹੀ ਗਲਤ। ਮੈਂ ਆ ਛੋਟੇ ਥੋੜੇ ਭਰਾ ਨੂੰ ਨਾਲ ਰੱਖਿਆ ਵੀ ਮੇਰੇ ਗੱਲ ਤੇ ਇਤਬਾਰ ਕਰਦੇ ਕਿ ਨਹੀਂ ਕਰਦੇ। ਵੀ ਉਸ ਨੂੰ ਮੈਂ ਆਖਾ ਮੇਰੇ ਨਾਲ ਰਹੋ। ਅਸਾਂ ਉਹਨੂੰ ਅੱਖੀ ਨਾਲ ਵੇਖਿਆ ਇਸੇ ਇਕੱਠਿਆਂ ਬੈਠਿਆਂ ਨੂੰ। ਹੁਣ ਦੱਸੋ ਮੇਰੇ ਗੱਲ ਤੁਸੀਂ ਨਾ ਮੰਨਦੇ, ਮੈਂ ਸੱਚਾਂ ਕਾ ਕੂੜਾ? ਓਏ ਹੁਣ ਆਵਣ ਤਾਂ ਦਿਓ, ਆ ਤਾਂ ਜਾਂਦੀ ਤੇ ਪੁੱਛਨੇ ਐਵੇਂ ਇਲਜ਼ਾਮ ਲਾਈ ਜਾਨੀ ਹੈ। ਮੈਨੂੰ ਤਾਂ ਇਸ ਰੋਲੇ 'ਚ ਪਾਓ ਕੋਈ ਨਾ। ਤੇ ਤੁਹਾਡੀ ਇਹ ਇੱਜ਼ਤ ਤਾਂ ਤੁਸੀਂ ਜਾਣੇ ਤੇ ਤੁਹਾਡਾ ਕੰਮ ਜਾਣੇ।
ਮੈਂ ਤੇ ਇਸ ਰੋਲੇ 'ਚ ਕੋਈ ਨਹੀਂ ਆਵਣਾ। ਮੈਂ ਜਾਨਾ ਦਾਊਦ ਨੂੰ ਪਤਾ ਕਰ ਹੁੰਨਾ ਜੇ ਉਹਦੇ ਹੋਈ ਤੇ ਮੁੜ ਤੁਸੀਂ ਸੱਚੇ ਹੋ। ਗੱਲ ਸੁਣ ਭੱਲਾ ਮੇਰੀ, ਤੂੰ ਤਾਂ ਮੈਂ ਰਲ ਕੇ ਜਾਂਦੇ ਆ ਪਤਾ ਕਰ ਆਉਂਦੇ ਆ ਦਾਊਦ ਨੂੰ। ਔਰ ਨਹੀਂ ਰਹਿਣ ਦਿਓ, ਤੁਸੀਂ ਜਜ਼ਬਾਤੀ ਜੋ, ਮੈਂ ਆਪ ਪਤਾ ਕਰ ਹੁੰਨਾ। वो आई नहीं खुलौती रिमशा। प्रेमी उरा हटियो, आ गई है रिमशा। उरा हटियो, आ गई ने। ਨਹੀਂ ਤੇ ਕੀ ਰੋਲ ਹੈ ਇਹ? ਕੀ ਖੱਪ ਪਾਈ ਹੋਈ ਹੈ ਘਰ 'ਚ? ਤੇ ਤੂੰ ਕਿਤੇ ਗਈ ਹੋਈ ਆ ਸਿਆਣੀ ਆ? ਸਾਰਾ ਜਹਾਨ ਤੈਨੂੰ ਢੂੰਡਿਆ ਹੈ, ਕੋਈ ਬੂਆ ਨਹੀਂ ਪੇ ਕੋਈ ਬੂਆ ਉਸ ਛੱਡ ਦਿੱਤੇ ਭਰਜਾਈ ਤੈਨੂੰ ਸਾਰੇ ਜਹਾਨ ਚ ਢੂੰਡਿਆ, ਤੂੰ ਐਡੀ ਗਾਇਬ ਹੋ ਗਈਆਂ। ਕੀ ਹੋ ਗਿਆ ਤੈਨੂੰ ਅੱਜ? ਐਡਾ ਕਿਉਂ ਖਪਦਾ ਪਿਆ ਮੇਰੇ ਨਾਲ? ਉਹ ਗਵਾਢਣ ਨਾਲ ਗਈ ਹੋਈ ਆ, ਉਹ ਕੱਪੜੇ ਸਿਵਾਵਣੇ ਹਨ ਤੇ ਉਹਨੂੰ ਦੇ ਕੇ ਆਈ ਆ। ਹੋਰ ਤੇ ਭਲਾ ਮੈਂ ਕਿਤੇ ਜਾਵਣਾ ਹੈ? ਤੈਨੂੰ ਮੈਂ ਤਾਂ ਸੈਂਦਾ ਪਰ ਤੂੰ ਕਿਹੜੀ ਦਰਜਾਣੀ ਨਾਲ ਗਈ ਹੋਈ ਆ? ਉਹ ਦਾਊਦ ਦੇ ਨਾਲ ਹੋ ਤੂੰ ਫਿਰਦੀ ਏ। ਇਹ ਦੱਸ ਤੂੰ ਕਿਹੜੀ ਸ਼ਾਦੀ ਮੈਂ ਘਰ ਤੀ ਬਣਾਈ ਹੋਈ ਏ ਇੱਥੇ ਭਲਾ? ਕੁਝ ਨਾ ਮੂੰਹ ਸੰਭਾਲ ਕੇ ਗੱਲ ਕਰੋ। ਇਹ ਕਿਉਂ ਜੇ ਇਲਜ਼ਾਮ ਲੈਂਦਾ ਪਿਆ ਆਪਣੀ ਬੀਵੀ ਤੇ? ਭਰਜਾਈ ਗੱਲ ਪਤਾ ਕੀ ਹੈ, ਤੇਰੇ ਤੇ ਨਹੀਂ, ਮੇਰਾ ਬੇਲੀ ਜਿਹੜਾ ਨਾ ਦਾਊਦ ਜਾਨ ਤੇ ਇੱਕੋ ਇੱਕ ਬੇਲੀ ਬਣਾਇਆ, ਉਸ ਤੇ ਵੀ ਇਲਜ਼ਾਮ ਲੱਗਾ। ਆਹ ਦੋਵੇਂ ਜਿਹੜੇ ਆਏ ਇਹ ਨਹੀਂ ਪਿਆਂਦੇ, ਮੈਂ ਸਾਫ ਅੱਖੀ ਨਾਲ ਵੇਖਿਆ। ਹਲਾ ਤੇ ਵਿਚਲੀ ਗੱਲ ਤੇ ਇਹ ਆ ਨਾ, ਹੁਣ ਮੈਨੂੰ ਪਤਾ ਲੱਗਦਾ ਪਿਆ। ਸਿੱਧੀ ਦੱਸਾਂ ਨਾ, ਮੈਂ ਅੱਗੇ ਤੇ ਮੈਂ ਕਰਦੀ ਕੋਈ ਨਾ, ਲੇਕਿਨ ਹੁਣ ਕੰਮ ਹੈ ਵੱਧ ਗਿਆ। ਲੇਕਿਨ ਹੁਣ ਮੈਂ ਕਰਕੇ ਰਾਸਾਂ ਗੱਲ ਇਹ, ਜੇ ਤੇਰੀ ਜਿਹੜੀ ਸਵਾਣੀ ਹੈ ਨਾ ਫਰਜ਼ਾਨਾ, ਅਸਲ ਵਿੱਚ ਭੈੜੀ ਹੈ। ਉਹ ਦਾਊਦ ਤੇ ਮਰਦੀ ਏ। ਗੱਲ ਤਾਂ ਇਹ ਅਸਲ ਆ ਨਾ, ਉਹਨੂੰ ਪਤਾ ਲੱਗਿਆ ਉਸ ਵੀ ਨੂੰ ਹੋੜਿਆ ਵੀ ਤੂੰ ਮੇਰੇ ਬਿਰਾ ਦੀ, ਮੇਰੇ ਬੇਲੀ ਦੀ ਸਵਾਣੀ ਏ। ਖਲੋਰੋ ਇਹਨਾਂ ਕੰਮਾਂ ਤੂੰ। ਲੇਕਿਨ ਇਸ ਕੀ ਆ ਖਲੋਵਣਾ? ਇਸ ਆਪਣਾ ਘੋਲ ਲੁਕਾਉਣ ਵਾਸਤੇ, ਆਪਣਾ ਗੰਦ ਲੁਕਾਉਣ ਵਾਸਤੇ ਨਾ ਮੈਂ ਇੱਥੇ ਇਲਜ਼ਾਮ ਦਿੱਤਾ ਹੈ ਵੀ ਕਿਦਾਂ ਮੇਰੇ ਤੇ ਗੱਲ ਨਾ ਆ ਜਾਵੇ। ਅਸਲ ਗੱਲ ਇਹ ਆ, ਗੰਦੀ ਤੇ ਭੈੜੀ ਏ ਤੇਰੀ ਸਵਾਣੀ। ਮੈਂ ਇੱਥੇ ਨਾ ਇਹ ਇਲਜ਼ਾਮ ਦਿਓ। ਜੇ ਅਗਰ ਤੁਹਾਨੂੰ ਮੇਰੀ ਗੱਲ ਤੇ ਇਤਬਾਰ ਮੋੜ ਵੀ ਨਾ ਆਵੇ ਨਾ, ਤੇ ਆਪਣੇ ਬੇਲੀ ਭਰਾ ਕੋਲੋਂ ਦਾਊਦ ਕੋਲੋਂ ਜਾ ਕੇ ਪੁੱਛ ਲਓ, ਉਹ ਸੱਚੀ ਤੁਹਾਨੂੰ ਦੱਸੇ ਸੀ। शर्म कर ते डुब के मार जा ते पची हो। तू मेरे ते इल्जाम लेंदी पई है, तेरी किसे मननी भी है गल? ਕੋਈ ਮੰਨੇ ਜਾਂ ਨਿਜ ਨਾ ਮੰਨੇ, ਮੈਨੂੰ ਕੋਈ ਸरोकार ਨਹੀਂ ਇਸ ਗੱਲ ਨਾਲ। ਜਿਹੜੀ ਸਿੱਧੀ ਗੱਲ ਆ ਨਾ, ਉਹ ਮੈਂ ਦੱਸ ਛੱਡੀਏ ਤੇਰੇ ਸਾਈ ਨੂੰ। ਹੁਣ ਇਹ ਮੰਨਣ ਜਾਂ ਨਾ ਮੰਨਣ, ਕਿਉਂਕਿ ਤੂੰ ਸਾਰਾ ਇਲਜ਼ਾਮ ਮੈਂ ਇੱਥੇ ਦਿੱਤਾ ਹੈ, ਆਪਣਾ ਕੋਡ ਮੈਂ ਇੱਥੇ ਸੱਟਿਆ, ਤਾਂ ਹੁਣ ਮੈਂ ਤਾਂ ਮੋੜ ਸਿੱਧੀ ਕਰਨੀ ਆ ਨਾ। वेख प्रेमी वेख, तेरी परजाई मेरे ते इल्जाम लेंदी पई है। भला तू दस मैं यो जी हाँ वेख ते सही, इनु रोक ते सही, क्यों जे इल्जाम लेंदी पई है? बकवास पे करनी, मेरी निक्की भरजाई ते इल्जाम पे लेनी है, सिर्फ अपना कोल लुकावन वास्ते ते अपना गंद लुकावन वास्ते। ਆਖਰ ਭਰਜਾਈ ਰੋ ਨਾ ਤੂੰ। ਸਾਡੇ ਬਿਰਾਵਾਂ ਤੋਂ ਨਹੀਂ ਨਾ ਪਤਾ ਲੱਗਦਾ ਪਿਆ ਇਸ ਗੱਲ ਦਾ। ਇਹ ਕੱਲ ਜਾਂ ਪਰਸੋਂ ਇਹ ਗੱਲ ਨਿਕਲ ਜਾਵਣੀ ਤੇ ਪਤਾ ਵੀ ਨਾ ਲੱਗ ਜਾਵਣਾ। ਤੂੰ ਚੁੱਪ ਕਰ, ਮੈਂ ਤੇਰੇ ਨਾਲ ਆ। ਚੁੱਪ ਕਰ, ਨਾ ਰੋ। ਰਿਮਸ਼ਾ ਤੇਰੇ ਕੋਲ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ। ਵਕੀਲ ਸਾਹਿਬ ਦੀ ਕਾਲ ਆਈ ਆ, ਉਹਨਾਂ ਮੈਨੂੰ ਆਖਿਆ ਵੀ ਹੁਣ ਤੁਹਾਡਾ ਸਾਰਾ ਕੰਮ ਜਿਹੜਾ ਨਾ ਉਹ ਓਕੇ ਹੋ ਗਿਆ। ਹੁਣ ਤੁਸੀਂ ਜਿਵੇਂ ਦਿਲ ਲਗੁਕਾਈ ਵੱਤੋ, ਕੋਈ ਰੋਲਾ ਹੀ ਕੋਈ ਨਹੀਂ। ਨਹੀਂ ਤੇ ਹੁਣ ਅਸੀਂ ਮਿਲਦੇ ਵਤੀਏ ਤੇ ਸਾਨੂੰ ਕੋਈ ਕੁਝ ਨਾ ਆਖਸੀ ਮੋੜ। ਨਹੀਂ ਰਿਮਸ਼ਾ, ਇੰਜ ਮਿਲਣ ਤਾਂ ਭੈੜਾ ਹੀ ਹੈ, ਕਿਉਂਕਿ ਜ਼ਾਹਿਰੀ ਗੱਲ ਹੈ ਤੇਰੇ ਘਰਦਿਆਂ ਤੇ ਗੱਲ ਅੱਛੀ ਨਹੀਂ ਲੱਗਣੀ। ਬਾਕੀ ਹਾਂ ਇਹ ਗੱਲ ਹੈ, ਸਾਡੇ ਮਿਲਣ ਦੀ ਵਜ੍ਹਾ ਤੋਂ ਅਗਰ ਤੈਨੂੰ ਮਾਰਿਓਸ ਕੁੱਟਿਓਸ ਤਸ਼ੱਦਦ ਕੀਤੋਸ ਤਾਂ ਉਸ ਗੱਲ ਦਾ ਕਾਨੂੰਨ ਪੂਰਾ ਐਕਸ਼ਨ ਲਈ ਸੀ। ਜਾਂ ਤਾਂ ਤੈਨੂੰ ਤਲਾਕ ਦੇਵਣੀ ਇਸੂ ਤੇ ਜਾਂ ਮੁੜ ਤੂੰ ਰੋਸ ਕੇ ਬਾਹਰ ਜਾਵੇਂ ਤੇ ਤੈਨੂੰ ਖਰਚਾ ਦੇਵਣਾ ਇਸੂ, ਜਿਹੜਾ ਉਹਦੇ ਕੰਮ ਪੱਕਾ ਹੋਇਆ ਪਿਆ। ਕੋਲ ਮਿਲਾ ਕੇ ਕਿ ਹੁਣ ਤੇਰੇ ਘਰ ਵਾਲੇ ਨੂੰ ਬੇਗੈਰਤ ਬਣਨਾ ਪਵਣਾ, ਬਰਦਾਸ਼ਤ ਕਰਨਾ ਪਵਣਾ ਸੋ ਸਾਨੂੰ। ਗੱਲ ਤੇ ਤੇਰੀ ਸਹੀ ਹੈ, ਹਾਂ ਤੇ ਠੀਕ ਹੈ ਨਾ। ਹੁਣ ਬਗੈਰਤ ਬਣ ਕੇ ਰਵੇ, ਅਗਰ ਮੈਨੂੰ ਰੱਖਣਾ ਹੈ ਇਸੂ ਤਾਂ ਮੋੜ ਜਾਂ ਤਲਾਕ ਦੇ ਛੱਡੇ ਮੈਨੂੰ। ਅੱਜ ਉਹ ਦੋ ਪਾਣੀ ਹੋ ਗਿਆ। ਬੇਗੈਰਤਾ ਤੂੰ ਇਲਜ਼ਾਮ ਭਰਜਾਈ ਤੇ ਲਾਈ ਰੱਖਿਆ ਤੇ ਗੰਦੀ ਤੂੰ ਆਪ ਆ। ਅਈ ਅੱਗੇ ਲੱਗ ਮੇਰੇ, ਤੇਰੇ ਨਾਲ ਮੈਂ ਘਰ ਜਾ ਕੇ ਗੱਲ ਕਰੇ ਸੰਗਿਆ। ਅਈ ਨਿਕਲੋ, ਮੇਰੀ ਗੱਲ ਸੁਣ ਲਾ। ਅੱਜ ਤੂੰ ਅਗਾ ਸਾਡੇ ਮੁਰਬੇ ਨਜ਼ਰ ਆਇਓ ਤੇ ਤੇਰੇ ਮਦਾਨ ਸਾਰੇ ਘਾਟ ਛੱਡਣੇ ਨਹੀਂ। ਇਸ ਪਾਸੇ ਮੈਨੂੰ ਨਾ ਪੈ ਦਿਸੇ। ਗੱਲ ਸੁਣ ਸਾਜਿਦੋ, ਇਹ ਦਾਊਦ ਨਾਲ ਕੋਈ ਗੱਲ ਨਾ ਕਰੀ।
ਇਹ ਜਿਹੜੀ ਗੱਲ ਕਰਨੀ ਹੈ ਨਾ ਮੇਰੇ ਨਾਲ ਕਰੋ। ਮੈਂ ਘਰ ਜਾਂਦੀ ਪਈ ਆ, ਜਿਹੜੀ ਗੱਲ ਵੀ ਹੈ ਤੂੰ ਮੇਰੇ ਨਾਲ ਕਰੋ, ਉਹਨੂੰ ਕੁਝ ਆਖਣ ਦੀ ਲੋੜ ਕਾਈ ਨਹੀਂ। ਸੁਣ ਲੈ ਈ ਉਹ ਗੈਰਾ ਤਾਲਿਆ ਰਨ ਕੀ ਆਦੀ ਪਈ ਏ। ਪਹਿਲੇ ਇਹਦੇ ਨਾਲ ਮੈਨੂੰ ਮੁੱਕਣ ਦੇ, ਹੁਣ ਮੈਂ ਤੇਰੇ ਨਾਲ ਹੀ ਮੁੱਕ ਲਈ ਸਾਂ। ਹੁਣ ਹਾਲ ਨਾ ਗਾਤੋ ਤੇ ਮੁਲਾਕ ਨੂੰ ਨਾ ਸੁਣਾ, ਜਿਹੜਾ ਗੰਦ ਕੋੜ ਕਰਨਾ ਉਹ ਤੋਂ ਕਰ ਲਿਆ। ਹੁਣ ਤੂੰ ਸੱਚੀ ਪਈ ਹੁੰਨੀ ਹੈ। ਮੈਂ ਤੈਨੂੰ ਆਨੀ ਪਈ ਪ੍ਰੇਮੀ ਮੇਰੇ ਤੇ ਇਲਜ਼ਾਮ ਚੱਲ ਚੱਲ ਅੱਗੇ ਲੱਗੋ। ਮੈਂ ਅੱਜ ਇਹਨੂੰ ਡਾਲ ਛੱਡਣਾ, ਮੈਂ ਤੇ ਅੱਜ ਟੋਟਾ ਟੋਟਾ ਕਰ ਛੱਡਣਾ। ਮਰ ਗਈ ਅੱਜ ਮੇਰੇ ਤੋਂ ਤੂੰ। ਖਬਰਦਾਰ ਮੈਨੂੰ ਹੱਥ ਨਾ ਲਾਵੀ ਪਿਆ। ਕੀ ਹੋ ਗਿਆ ਮੈਨੂੰ ਹੁਣ ਹੱਥ ਲਾਇਆ ਨਾ, ਤੈਨੂੰ ਪਤਾ ਇਹਦਾ ਅੰਜਾਮ ਕੀ ਹੋਣਾ ਹੈ? ਪਹਿਲੇ ਉਹ ਸੁਣ ਲਾ। ਤੈਨੂੰ ਪਤਾ ਹੈ ਮੈਂ ਅਦਾਲਤ ਵਿੱਚ ਜਾ ਕੇ ਤੇਰੇ ਖਿਲਾਫ ਬਿਆਨ ਦਿੱਤਾ ਹੈ ਤੇ ਇੱਥੇ ਕੇਸ ਕੀਤਾ ਹੈ ਮੈਂ ਕਿ ਤੂੰ ਮੇਰੇ ਤੇ ਹੱਥ ਚਾਇਆ, ਮੈਨੂੰ ਮਾਰਿਆ ਕੁੱਟਿਆ, ਤਸ਼ੱਦਦ ਕੀਤਾ ਨਾ, ਉਸ ਤੋਂ ਬਾਅਦ ਤੈਨੂੰ ਪਰਚਾ ਝੱਲਣਾ ਪਵਣਾ। ਸਮਝ ਲੱਗਦੀ ਪਈ ਏ? ਇਹ ਗੱਲ ਨਾ ਸੋਚ ਲਵੀਂ ਕਿ ਇਹਦਾ ਅੰਜਾਮ ਕੀ ਹੋਣਾ ਹੈ। ਮੋੜੇ ਕੰਮ ਕਰੀ ਮੇਰੇ ਨਾਲ। ਪਰਚਾ ਮੈਂ ਜਲ ਨਹੀਂ ਸੰਗਿਆ, ਪਰ ਅੱਜ ਤੈਨੂੰ ਮੈਂ ਸਿੱਧਾ ਕਰਕੇ ਹਟ ਸੰਗਿਆ। ਤੈਨੂੰ ਮੈਂ ਸਿੱਧਾ ਕਰਕੇ ਹਟ ਸੰਗਿਆ। ਤਾਂ ਕੀ ਹੈ? ਪਰ ਮੇਰੇ ਕੋਲ ਹੋਰ ਸੁਣਨਾ ਹੈ। ਕੀ ਪਰਚਾ ਤੇ ਕੀ ਕੇਸ ਹੈ ਮੈਨੂੰ ਦੱਸ ਤੂੰ। ਗੱਲ ਹੈ ਸਿੱਧੀ ਜਾਈ। ਮੈਂ ਅੱਗੇ ਅਦਾਲਤ ਗਈ ਹਾਂ ਤਾਂ ਮੈਂ ਇਹਦੇ ਖਿਲਾਫ ਜਾ ਕੇ ਬਿਆਨ ਦੇ ਛੱਡਿਆ ਕਿ ਅਗਰ ਇਸ ਮੇਰੇ ਤੇ ਹੱਥ ਚ ਆਇਆ, ਮੈਨੂੰ ਮਾਰਿਆ ਕੁੱਟਿਆ ਜਾਂ ਲਿੱਤਰ ਚਾਟ ਕੀਤਾ ਉਸ, ਤਾਂ ਮੁੜ ਮੈਂ ਥਾਣੇ ਲਗੇ ਜਾਵਣਾ ਤੇ ਇਹਨੂੰ ਪਰਚਾ ਝੱਲਣਾ ਪੈ ਜਾਵਣਾ। ਸਮਝ ਲੱਗਦੀ ਪਈ ਏ? ਮੁੜ ਅਗਰ ਇਹਨੂੰ ਮਾਲੂਮ ਹੁੰਦਾ ਹੈ ਕਿ ਮੈਂ ਗੰਦੀਆਂ ਭੈੜੀਆਂ, ਇਹ ਕੋਈ ਨਹੀਂ ਮੈਨੂੰ ਘਰ ਰੱਖਣਾ ਚਾਹਦਾ, ਤੇ ਮੁੜ ਤਲਾਕ ਦੇ ਛੱਡੇ ਜਾਂ ਮੈਨੂੰ ਮੇਰੇ ਘਰ ਛੱਡ ਆਵੇ ਤੇ ਖਰਚਾ ਦਿੰਦਾ ਰਵੇ। ਦੋਵਾਂ ਵਿੱਚੋਂ ਇੱਕ ਗੱਲ ਹੋਣੀ ਹੈ। ਇਹ ਮੁੜ ਆਪ ਸੋਚ ਲਵੇ ਕਿ ਕਰਨਾ ਕੀ ਹੈ। ਮੁੜ ਛੋਰਾ ਨਾ ਇਸ ਮਿਲਾ ਕੇ ਅਸੀਂ ਗੰਦੇ ਤੇ ਕੋੜੇ ਹੁੰਨੇ ਆ ਤੇ ਨਾ ਸਾਨੂੰ ਜ਼ਲੀਲ ਕਰੋ ਤੇ ਨਾ ਸਾਥੋਂ ਪਰਚੇ ਜਲੀਂਦੇ ਨੂੰ। ਪਰਚੇ ਕਚਹਿਰੀਆਂ ਸਾਥੋਂ ਨੂੰ ਧੱਕੇ ਲੈਂਦੇ ਰਾਨ ਵਸਾਣੀ ਤੇ ਤਾਂ ਵੀ ਦੱਸ, ਛੱਡਣੀ ਤੇ ਤਾਂ ਵੀ ਦੱਸ। ਐਡੀ ਬੇਗੈਰਤੀ ਦੀ ਜ਼ਿੰਦਗੀ ਜਿਹੜੀ ਹੈ ਨਾ, ਉਹ ਪ੍ਰੇਮੀ ਸਾਹਿਬ ਮੈਂ ਤਾਂ ਨਹੀਂ ਗੁਜ਼ਾਰਨੀ। ਤੇ ਮੋੜ ਤਲਾਕ ਦੇ ਉਸ ਤੇ ਘਰ ਛੱਡਿਆ ਉਸ ਰੋਲਾ ਮੁਕਾ। ਇਹ ਸਾਥੋਂ ਨਹੀਂ ਹੈ ਨੇਤਰ ਸ਼ਰਾ ਚੀਂਦਾ। ਪਹਿਲੇ ਮੈਨੂੰ ਇਹਦੇ ਕੋਲ ਪੁੱਛਣ ਦੇ। ਉਹ ਕਰਮਾ ਲਈਏ ਇਹ ਦੱਸੋ, ਇਹ ਕਰਤੂਤ ਛੱਡ ਕੇ ਬੰਦੇ ਦੀ ਬੱਚੀ ਬਣਨਾ ਹੈ ਕਿ ਕੋਈ ਨੂੰ ਬਣਨਾ? ਇਹ ਦੱਸ ਮੈਨੂੰ। ਮੈਂ ਤਾਂ ਸਿੱਧੀ ਗੱਲ ਕਰੇਸਾਂ, ਮੈਂ ਤੇ ਦਾਊਦ ਨਾਲ ਹੀ ਰਹਿਣਾ। ਸੁਣਦਾ ਪਿਆ? ਜੇ ਬਗੈਰਤੀ ਚਮਦੀ ਹੈ ਨਾ ਤਾਂ ਮੁੜ ਰੱਖੀ ਰੱਖ ਮੈਨੂੰ ਇਥਾਈ, ਨਹੀਂ ਤਾਂ ਮੁੜ ਤਲਾਕ ਦੇ ਛੱਡ। ਹੁਣ ਮੁੜ ਆਪ ਸੋਚ ਲਾ। ਉਹ ਬਿਰਾਵਾ ਮੈਨੂੰ ਹੁਣ ਪਤਾ ਲੱਗ ਗਿਆ, ਅਦਾਲਤ ਗਈ ਇਸ ਵਾਸਤੇ। ਇਹ ਦਿੰਦੀ ਪਈ ਐਵੇਂ ਉਜ਼ਾਰ ਤੇ ਬਿਹਤਰ ਰਹੀ ਵੀ ਚੁੱਕਾ ਛੁਡਾ ਲਾ ਇਸ ਤੋਂ, ਇਹਨੂੰ ਤਲਾਕ ਦੇ ਤੇ ਇਸ ਤੋਂ ਜਾਨ ਛੁਡਾ। ਇਹ ਸਾਨੂੰ ਕਿਸੇ ਨਵੇਂ ਰੋਲੇ 'ਚ ਗਤੇ ਸੀਗੇ। ਉਂਝ ਭਰਾ ਤੇਰਾ ਸਮਝਦਾਰ ਤੇ ਉਹ ਤੈਨੂੰ ਸਹੀ ਮਸ਼ਵਰਾ ਦਿੰਦਾ ਪਿਆ, ਨਹੀਂ ਤੇ ਤੂੰ ਜ਼ਲੀਲ ਬਹੁ ਹੋਵਣਾ ਤੇ ਔਖਾ ਵੀ ਬਹੁ ਹੋਵਣਾ। ਸੋਚ ਲਾ ਕੇ ਕਰਨਾ ਕੀ ਏ। ਇਹ ਰਨ ਹੱਦ ਤੋਂ ਵੱਧ ਗਈ, ਇਹਨ ਪਰ ਤਲਾਕ ਦੇ। ਇਹ ਹੁਣ ਦਾਇਰੇ ਤੋਂ ਬਾਹਰ ਹੋ ਗਈ ਹੋਈ ਹੈ। ਮੈਂ ਵੇਖੀ ਖਲਾਮੋ ਇੱਥੋਂ ਉੱਠ ਜਾ, ਉੱਠ ਜਾ। ਮੈਂ ਤੇਰੇ ਪੈਰ ਦਫਾ ਹੋ ਜਾ, ਤੂੰ ਨਿਕਲ ਜਾ। ਸਿਰ ਲਾ ਜਾ ਆਪਣੇ ਪੇਕੇ ਤੇ ਮੇਰੀ ਅੱਖੀ ਦੇ ਅੱਗੂ ਹਟ ਜਾ, ਚੰਗੀ ਰਾਹ ਜਾ ਸੰਗਈ। ਹਾਂ ਹਾਂ ਠੀਕ ਹੈ। ਤੈਨੂੰ ਮੈਂ ਪਿਆਰ ਤਨਾਜ਼ਾ ਨਾ ਲਾ, ਮੈਂ ਤੈਨੂੰ ਆਂਦਾ ਪਿਓ ਵਾਂਦੀ ਰੇ ਪਰਾਂ। ਹਾਂ ਹਾਂ ਠੀਕ ਹੈ ਨਾ, ਮੈਂ ਵੀ ਕੋਈ ਨਹੀਂ ਇੱਥੇ ਰਹਿਣਾ ਚਾਹੁੰਦੀ, ਜਾਂਦੀ ਪਈ ਆ। ਸ਼ੁਕਰ ਹੈ ਕਿ ਮੈਨੂੰ ਆਜ਼ਾਦ ਕੀਤਾ ਤੂੰ। ਤੂੰ ਵੀ ਇਹੋ ਚਾਹਨੀ ਹੈ ਜਿਹੜਾ ਹੋ ਗਿਆ ਹੈ। ਚੰਗਾ ਨਾ ਕੀਤਾ, ਹੁਣ ਤਾਂ ਭਰਜਾਈ ਆਖਣਗੇ ਸ਼ਰਮ ਆਉਂਦਾ। ਥੈਂਕਸ। ਹੁਣ ਉੱਠੀ ਖਲੋਵੋ, ਇਹ ਤੁਹਾਨੂੰ ਸਵਿਮਿੰਗ ਪੂਲ ਲੱਦਾ ਬੈਠਾ ਹੈ ਨਾ ਤਾਂ ਲਿਆ ਨੇ। ਹਾਲੇ ਮੈਂ 2 ਲੱਦੇ ਪੱਠਿਆਂ ਦੇ ਵਾੜ ਕੇ ਕੁਤਰਨੇ ਪਿਛਲੇ ਟਾਈਮ ਕਾਣ। ਉਹ ਉੱਠੀ ਖਲੋਵੋ, ਉਹ ਬਸ ਕਰੋ, ਉੱਠੀ ਖਲੋਵੋ। ਸਾਰੇ ਠੱਡਿਆਂ ਹੋ ਲਿਆ ਨੇ। ਉਦੋਂ ਇੱਕ ਮੁੰਡੂ ਡਬੁਕੀਆਂ ਲੈਣ ਲੱਗੀ ਹੋਈ ਹੈ। ਰਿਮਸ਼ਾ ਤੂੰ ਹਾਂ ਮੈਂ ਤੂੰ ਇੱਥੇ 5:30 ਆ ਗਈ। ਤੇ ਤੂੰ ਜੋ ਇੱਥੇ ਆਏ। ਬੜਾ ਅੱਜ ਤਾਂ ਦਿਲ ਕੱਢ ਲਿਆ। ਮੈਂ ਤਾਂ ਤੇਰਾ ਤੇ ਤੇਰੇ ਘਰ ਵਾਲੇ ਜਾਂ ਤੇਰੇ ਦੇਰਾਂ ਤੈਨੂੰ ਕੁਝ ਨਹੀਂ ਆਖਿਆ। ਕੀ ਆਖਣਾ, ਉਹ ਸਾਜਿਦ ਮੈਨੂੰ ਛੱਡ ਦਿੱਤਾ। ਇੱਥੇ ਆਪਣੇ ਪੇਕਿਆਂ ਤੇ ਆ ਗਈ ਹੈ। ਨਹੀਂ ਪੱਕੀ ਪੱਕੀ ਆ ਗਈ ਆ, ਤਲਾਕ ਦੇ ਛੱਡੀ ਇਸ। ਤਲਾਕ ਲੈ ਲਈ ਤੂੰ? ਹਾਂ। ਇਹ ਕਮਲੀਏ ਤੋਂ ਕੀ ਕੀਤਾ ਹੈ? ਤਲਾਕ ਕਿਉਂ ਲੈ ਲਈ? ਤਲਾਕ ਨਾ ਲਵਾਉਂ ਤਾਂ ਮੁੜ ਤੇਰੇ ਨਾਲ ਨਿਕਾਹ ਕਿਵੇਂ ਕਰਨਾ? ਉਹ ਮੇਰੇ ਨਾਲ ਨਿਕਾਹ? ਉਹ ਮੈਂ ਤੈਨੂੰ ਤਲਾਕ ਤਾਂ ਕੋਈ ਨਾ ਆਖੀ। ਮੈਂ ਤਾਂ ਤੈਨੂੰ ਆਖਿਆ ਵੀ ਰੋਸ ਕੇ ਬਵੀ ਜੋ ਤੈਨੂੰ ਖਰਚਾ ਦੇ ਸੀ ਤੇ ਖਸਾਂ ਪਿਸਾਂ। ਤਲਾਕ ਤਾਂ ਤੂੰ ਨਾ ਲੈਣੀ, ਮੇਰੇ ਨਾਲ ਨਿਕਾਹ ਨਹੀਂ। ਕਿਉਂ ਜੀ ਗੱਲਾਂ ਕਰਦਾ ਪਿਆ? ਨਿਕਾਹ ਕਰਨਾ ਹੈ ਮੈਂ ਤੇਰੇ ਨਾਲ। ਇਹ ਰੋਜ਼ ਰੋਜ਼ ਦਾ ਮਿਲਣ ਮਿਲਾਵਣ ਜ਼ਹਿਰ ਹੈ। ਲੋਕ ਕੇ ਮਿਲਣਾ ਕਦੀ ਨਾ ਕਦੀ ਲੋਕਾਂ ਨੂੰ ਵੀ ਤਾਂ ਪਤਾ ਲੱਗਣਾ ਹੈ ਨਾ। ਮੋੜੋ ਚੰਗੀ ਗੱਲ ਤੇ ਨਹੀਂ। ਹੁਣ ਜ਼ਹਿਰ ਹੈ ਮੇਰੀ ਤਲਾਕ ਹੋ ਗਈ ਤੇ ਮੁੜ ਨਿਕਾਹ ਕਰਨਾ ਨਾ ਤੇਰੇ ਨਾਲ। ਨਿਕਾਹ ਇੱਥੇ ਬਾਰ-ਬਾਰ ਨਾ ਆਖ ਰਿਮਸ਼ਾ। ਤੈਨੂੰ ਮੇਰੇ ਮਾਂ ਪਿਓ ਦਾ ਪਤਾ, ਉਹ ਨਾ ਮੇਰੀ ਜਾਨ ਕੱਢ ਛੱਡਣੀ ਹੈ
ਤੇ ਮੈਂ ਹੀ ਨਹੀਂ ਸ਼ਾਦੀ ਤੇਰੇ ਨਾਲ ਕਰ ਸਕਦਾ। ਮੇਰੀ ਬਿਰਾਦਰੀ ਮੇਰੇ ਘਰਦਿਆਂ ਮੈਨੂੰ ਆਖਣਾ ਵੀ ਉਹ ਸਵਾਣੀ ਜਿਹੜੀ ਜਾਂ ਅੱਗੇ ਤਲਾਕ ਲਈ ਉਹਦੇ ਨਾਲ ਸ਼ਾਦੀ ਕੀਤੀ ਬੈਠਾ, ਮੈਨੂੰ ਤੂੰ ਨਾ ਥਾਂ ਮਾਰ ਛੱਡਣਾ। ਹਾਂ ਯਾਰੀ ਦੋਸਤੀ ਤੱਕ ਗੱਲ ਠੀਕ ਆ, ਉਹ ਮਿਲਦੇ ਛਿੜਦੇ ਰਸਾਂ ਯਾਰੀ ਦੋਸਤੀ ਰੱਖਣੀ ਤਾਂ ਬੇਸ਼ੱਕ ਰੱਖ, ਲੇਕਿਨ ਮੈਂ ਸ਼ਾਦੀ ਤਾਂ ਤੇਰੇ ਨਾਲ ਨਹੀਂ ਕਰ ਸਕਦਾ। ਇਹ ਹੁਣ ਤੇ ਤੇਰੀ ਮੇਰੇ ਨਾਲ ਬਸ ਯਾਰੀ ਦੋਸਤੀ ਆ। ਮੈਂ ਸਮਝਦੀ ਰਹੀ ਹਾਂ ਕਿ ਤੇਰਾ ਮੇਰੇ ਨਾਲ ਪਿਆਰ ਹੈ। ਮੇਰੀ ਗੱਲ ਸੁਣਾ, ਤੂੰ ਤਲਾਕ ਲੈਣ ਲੱਗਿਆ ਮੇਰੇ ਨਾਲ ਸਲਾਹ ਮਸ਼ਵਰਾ ਕੀਤਾ ਜੋ ਹੁਣ ਤੂੰ ਮੈਥੇ ਦੋਸ਼ ਦਿੰਦੀ ਪਈ ਹੈ? ਤੈਨੂੰ ਤਾਂ ਮੈਂ ਸਿਰਫ ਰੁੱਸਣ ਦੀ ਗੱਲ ਕੀਤੀ ਆ, ਬਿਆਨ ਵੀ ਇਹ ਹੋਇਆ ਵੀ ਤੂੰ ਰੁੱਸੇ ਤੂੰ ਤੈਨੂੰ ਖਰਚਾ ਦੇਸੀ ਮਹੀਨੇ ਦਾ। ਇੱਕ ਤਾਂ ਮੈਨੂੰ ਤੇਰੀ ਭੁੱਲ ਗਈ ਮੈਂ। ਸ਼ੁਗਲ ਕੀਤੇ ਤੂੰ ਮਜ਼ਾਕ ਕਰਦਾ ਪਿਆ ਨਾ, ਮੈਨੂੰ ਪਤਾ ਲੱਗ ਗਿਆ। ਹਾਲਾ ਮਜ਼ਾਕ ਦੀਆਂ ਗੱਲਾਂ ਹੋਰ ਸਹਿ ਹੁੰਦੀਆਂ, ਲੇਕਿਨ ਇਹ ਮਜ਼ਾਕ ਨਾ ਇਹ ਮੇਰੇ ਨਾਲ ਦੁਬਾਰਾ ਨਾ ਕਰੀ। ਕਿਹੜਾ? ਮੈਂ ਤਾਂ ਕੋਈ ਮਜ਼ਾਕ ਵੀ ਨਹੀਂ ਰਿਮਸ਼ਾ ਕੀਤਾ ਤੇਰੇ ਨਾਲ। ਹਾਲਾ ਹੁਣ ਬਸ ਵੀ ਕਰ। ਰਿਮਸ਼ਾ ਮੈਂ ਬਿਲਕੁਲ ਠੀਕ ਆਦਾ ਪਿਆ, ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰ ਸਕਦਾ। ਮੇਰੇ ਤਾਂ ਜ਼ਹਿਨ 'ਚ ਹੀ ਆ ਕਿ ਬਸ ਅਸੀਂ ਦੋਸਤ ਆ, ਯਾਰੀ ਦੋਸਤੀ ਹੈ ਉਤਰ ਤੱਕ ਠੀਕ ਹੈ। ਮੇਰੇ ਘਰ ਦੇ ਬਿਲਕੁਲ ਤੈਨੂੰ ਐਕਸੈਪਟ ਨਹੀਂ ਕਰ ਸਕਦੇ ਕਿ ਤਲਾਕਸ਼ੁਦਾ ਔਰਤ ਨਾਲ ਮੈਂ ਸ਼ਾਦੀ ਕਰਾਂ। ਰਿਮਸ਼ਾ ਮੇਰੀ ਗੱਲ ਸੁਣ, ਬੇਹਤਰੀ ਹੋਈ ਯਹੀ ਹਾਲੇ ਵੀ ਕੁਝ ਨਹੀਂ ਗਿਆ, ਠੀਕ ਹੋ ਗਿਆ ਨਾ? ਤੂੰ ਆਪਣੇ ਘਰ ਬਾਓ। ਹਾਂ ਅਗਰ ਉੱਥੇ ਤੂੰ ਨੂੰ ਰਹਿਣਾ ਚਾਹੁੰਦੀ ਹੋ, ਤੇਰੇ ਨਾਲ ਮਾਰ ਪੀਟ ਕਰੇਂਦਾ ਜਾਂ ਸਾਨੂੰ ਮਿਲਣ ਚਲਣ ਨਹੀਂ ਦਿੰਦਾ, ਤੂੰ ਰੋਜ਼ ਕੇ ਘਰ ਬਾਓ, ਉਲਟਾ ਖਰਚਾ ਲਾਓ ਤੇ ਮੇਰੇ ਨਾਲ ਵੀ ਆਜ਼ਾਦੀ, ਅਸੀਂ ਮਿਲਦੇ ਛਿੜਦੇ ਰਸਾਂ। ਜਿਹੜਾ ਤੇਰਾ ਆਏ ਖਾਬ ਹੈ ਨਾ ਬਈ ਤੂੰ ਉਦੋਂ ਤਲਾਕ ਲੈ ਕੇ ਮੇਰੇ ਨਾਲ ਸ਼ਾਦੀ ਕਰੇ, ਇਹ ਗੱਲ ਕਤ ਕਾਇ ਨੂੰ ਨਾ ਮੈਥੋਂ ਇਹ ਕਈ ਗੱਲ ਲੋਮਣੀ ਹੈ। ਆਹ ਮੱਝੀ ਵੀ ਉਠੀਆਂ ਪਈਆਂ, ਠੀਕ ਹੈ ਮੈਂ ਜਾਣਾ। ਦਾਊਦ ਮੇਰੀ ਗੱਲ ਤਾਂ ਸੁਣੀ ਜਾ। ਮੈਂ ਤੇਰੇ ਵਾਸਤੇ ਆਈ ਆਮੂ, ਤਲਾਕ ਲੈ ਕੇ ਤੇਰੇ ਕੋਲ ਆਈ ਆਮੂ, ਤੇ ਤੂੰ ਇਹਨਾਂ ਮੱਝਾਂ ਵਾਂਗ ਜਾਂਦਾ ਪਿਆ। ਤੈਨੂੰ ਇਹ ਹੁਣੇ ਮੱਝਾਂ ਪਿਆਰੀਆਂ ਹੋ ਗਈਆਂ ਮੈਥੋਂ ਵੱਧ। ਉਹ ਇਹਨਾਂ ਗੱਲਾਂ ਦਾ ਟਾਈਮ ਮੇਰੇ ਕੋਲ ਕੋਈ ਨਹੀਂ, ਤੈਨੂੰ ਮੈਂ ਪਿਆ ਨਾ ਆਪਣੇ ਘਰ ਸਿਰ ਲੈ ਜਾ। अस्सलामुअलैकुम, दिस इज़ मी रिमशा हुसैन। तो कैसे हैं आप सब लोग? उम्मीद करती हूँ कि आप सब लोग खैरियत से होंगे और उम्मीद करती हूँ कि जो आज की हमारी स्टोरी आपने देखी है वो भी आपको पसंद आएगी। देखिए, जो औरतें इस तरह से गलत हो जाती हैं और इतना बड़ा कदम उठाती हैं तो उनके साथ ऐसा भी हो जाता है जो आज आपने स्टोरी में देखा है। देखिए, इज़्ज़त से ऊपर कुछ भी नहीं होता और इज़्ज़त सभी को प्यारी भी होनी चाहिए, ठीक है? आपकी सेल्फ़ रिस्पेक्ट जो है वो यानी कि सबसे बढ़कर होनी चाहिए आपके लिए। तो बेहतर यही है कि आप अपनी इज़्ज़त को आगे रखें, ठीक है? अपनी इज़्ज़त बचाएं, ठीक है? और ये जो आप कदम उठाती हैं किसी पराये इंसान के लिए, गैर इंसान के लिए, ये गलत होता है। आपको पता भी होता है कि आप गलत कर रही हैं, तो आप कैसे एक पराये इंसान से आप कैसे आस उम्मीद लगा लेती हैं? आपका शौहर है, आपका घर है, सब कुछ है, तो आप क्यों ये सब कुछ भूल कर उस इंसान के लिए अपना घर बार छोड़ देती हैं? ये गलत बात है ना। आपकी इज़्ज़त भी नहीं होगी, आपके घर में भी, ससुराल में भी और समाज में, माशरे में, ठीक है? कोई रिस्पेक्ट नहीं है। तो अपनी इज़्ज़त को बचाएं, ठीक है? महफूज करें। अगर आपको हमारी ये स्टोरी अच्छी लगे, इसे आपने ज़्यादा से ज़्यादा शेयर भी करना है, कमेंट्स में बताइएगा कैसी लगी और लाइक करना भी बिल्कुल मत भूलिएगा। एक बार फिर जाते जाते बाटा टीवी पंजाबी जिंदाबाद, पाकिस्तान पाइंदाबाद।